ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਵਿਸਾਖੀ ਤੇਰੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕਈ ਗੱਲਾਂ ਨਹੀਂ, ਕਿਤੇ ਗੱਭਰੂ ਭੰਗੜੇ ਪਾਉਂਦੇ ਨੇ, ਕਿਤੇ ਕੁਰਬਾਨੀ ਦੀਆਂ ਛੱਲਾਂ ਨਹੀਂ। ਖੜਾ ਗੋਬਿੰਦ ਸਾਨੂੰ ਦਿਸਦਾ ਏ, ਗੱਲ ਜਿਸ ਦੀ ਨੂੰ ਕੰਨ ਸੁਣ ਰਹੇ ਨੇ। ਖਿੰਡਰੇ ਪੁੰਡਰੇ ਹੋਏ ਪੰਥ ਵਿੱਚੋਂ ਕੁਝ ਲਾਲ ਅਮੋਲਕ ਚੁਣ ਰਹੇ ਨੇ, ਜਿਨ੍ਹਾਂ ਰੁੜਦੇ ਜਾਂਦੇ ਧਰਮ ਤਾਈਂ ਪਾ ਦਿੱਤੀਆਂ ਸਨ ਠੱਲਾਂ ਨਹੀਂ। ਵਿਸਾਖੀ ਤੇਰੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕਈ ਗੱਲਾਂ ਨਹੀਂ। ਬਿਲਕੁਲ ਜੀ, ਸੰਸਾਰ ਦੇ ਇਤਿਹਾਸ ਦੇ ਵਿੱਚ ਕਿਸੇ ਕੌਮ ਦਾ ਜਨਮ ਦਿਨ ਨਹੀਂ ਮਿਥਿਆ ਜਾ ਸਕਦਾ। ਸਮਾਂ ਪਾ ਕੇ ਉਹਨਾਂ ਦੀ ਰੂਪ ਰੇਖਾ ਬਣੀ ਤੇ ਉਹਨਾਂ ਨੂੰ ਬਣਾਉਣ ਵਾਲੇ ਉਹਨਾਂ ਦੇ ਰਹਿਬਰ ਵੀ ਆਪ ਨਹੀਂ ਸੀ, ਸਗੋਂ ਮਗਰੋਂ ਜਾ ਕੇ ਉਹਨਾਂ ਨੇ ਕੌਮ ਦਾ ਰੂਪ ਧਾਰਨ ਕੀਤਾ ਹੈ। ਪਰ ਵਿਸਾਖੀ ਦਾ ਦਿਨ ਯਾਨੀ ਅੱਜ ਦਾ ਦਿਨ ਸਿੱਖ ਕੌਮ ਦੇ ਸਿਰਜਣਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਬਿਲਕੁਲ ਜੀ, ਖਾਲਸਾ ਸਾਜਨਾ ਦਿਵਸ ਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਦੇਖੋ, ਜਦੋਂ ਸਾਡਾ ਧਿਆਨ ਸ਼੍ਰੀ ਅਨੰਦਪੁਰ ਸਾਹਿਬ ਵੱਲ ਜਾਂਦਾ ਹੈ, ਉਸ ਮੁਕੱਦਸ ਨਗਰੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖੰਡੇ ਦੀ ਨੋਕ ਤੋਂ ਖਾਲਸਾ ਪੈਦਾ ਕਰਕੇ ਦੁਨੀਆ ਦੀ ਮਾਰਸ਼ਲ ਕੌਮ ਦਾ ਜਿਹੜਾ ਕਿ ਨਿਰਮਾਣ ਕੀਤਾ ਹੈ। ਔਰ ਉਹ ਦਿਨ ਖਾਲਸਾ ਸਾਜਨਾ ਦਿਵਸ ਦੇ ਵਜੋਂ ਪ੍ਰਚਲਿਤ ਹੈ। ਪੂਰੇ ਪੰਜਾਬ ਦੇ ਵਿੱਚ 3 ਥਾਈਂ ਵਿਸਾਖੀ ਲੱਗਦੀ ਆ। 3 ਥਾਈਂ ਵਿਸਾਖੀ ਦਾ ਮਤਲਬ ਇੱਕ ਤੇ ਸ਼੍ਰੀ ਅਨੰਦਪੁਰ ਸਾਹਿਬ ਜੀ, ਦੂਸਰਾ ਦਮਦਮਾ ਸਾਹਿਬ ਤੇ ਕਰਤਾਰਪੁਰ ਆਪਣੇ ਪੰਜਾਬ ਦੇ ਵਿੱਚ ਜਿਹੜਾ ਜਲੰਧਰ ਦੇ ਨੇੜੇ ਹੈ, ਉੱਥੇ ਦੀ ਵਿਸਾਖੀ ਵੀ ਬਹੁਤ ਮਸ਼ਹੂਰ ਹੈ। ਹੁਣ ਸਾਡਾ ਇਹ ਖੈਰ ਇੱਧਰ ਹੀ ਆਪਾਂ ਵਿਸਾਖੀ ਮਨਾਉਣੀ ਹੈ ਹਾਂਜੀ, ਤੇ ਆਪਾਂ ਵੀ ਆਪਣੇ ਦਿਲ ਦੇ ਵਿੱਚ ਉਹੋ ਜਿਹੀ ਭਾਵਨਾ ਲੈ ਕੇ, ਕਿਉਂਕਿ ਖਾਲਸਾ ਇਹਦਾ ਇੱਕ ਲਫ਼ਜ਼, ਇੱਕ ਅਰਥ ਜਿਹੜਾ ਬਹੁਤ ਵੱਡਾ ਆ। ਆਪਣੇ ਆਪ ਨੂੰ ਅਸੀਂ ਸਾਰੇ ਜਾਣੇ ਖਾਲਸ ਬਣਾਉਂਦੇ ਹੋਏ, ਖਾਲਸਾ ਦੀ ਫਿਲਾਸਫੀ ਤੇ ਚੱਲਦੇ ਹੋਏ ਸਾਰੇ ਹੀ ਸਮਾਜ ਦੇ ਵਿੱਚ ਵਿਚਰੀਏ, ਤਾਂ ਕਿ ਸੱਚਮੁੱਚ ਗੁਰੂ ਸਾਹਿਬ ਦਾ ਖਾਲਸਾ ਜਿਹੜਾ ਉਹਨਾਂ ਨੇ ਸਾਜਿਆ ਸੀ, ਜਿਹਦੇ ਵਿੱਚ ਉਹਨਾਂ ਨੇ ਆਪ ਨਿਵਾਸ ਕੀਤਾ ਸੀ ਤੇ ਕਰਨਾ ਵੀ ਆ, ਉਹੋ ਜਿਹਾ ਖਾਲਸੇ ਦੀ ਅਸੀਂ ਮੁੜ ਤੋਂ ਕਾਮਨਾ ਕਰਦੇ ਹੋਏ ਸਾਰੇ ਜਾਣੇ ਰਲ ਮਿਲ ਕੇ ਊਚ ਨੀਚ ਭੇਦ ਭਾਵ ਮਿਟ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਹੀ ਜਿਹੜੇ ਸਾਡੇ ਸੱਜਣ ਮਿੱਤਰ, ਪਿਆਰੇ ਬੇਲੀ ਸਹੇਲੀ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਵਿਸਾਖੀ ਜਿਹੜੀ ਹੈ ਨਾ ਜੀ, ਸੱਚੀ ਮੁੱਚੀ ਆਪਣੀ ਬਹੁਤ ਮਹਾਨਤਾ ਰੱਖਦੀ ਹੈ। ਜਿੱਥੇ ਧਾਰਮਿਕ ਮਹਾਨਤਾ ਹੈ, ਉੱਥੇ ਇਤਿਹਾਸ ਦੇ ਜਿਹੜੇ ਪੰਨੇ ਫੋਲਦੇ ਆਪਾਂ, ਤੇ ਸਾਨੂੰ ਜਲਿਆਂਵਾਲੇ ਬਾਗ ਦਾ ਉਹ ਸਾਕਾ ਯਾਦ ਆਉਂਦਾ। ਬਿਲਕੁਲ ਜੀ, ਅੱਜ ਦੇ ਦਿਨ ਯਾਨੀ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਹੀ ਜਲਿਆਂਵਾਲੇ ਬਾਗ 'ਚ ਹੋਇਆ ਉਹ ਗੋਲੀ ਕਾਂਡ, ਜਿਹਦੇ 'ਚ ਅਣਗਿਣਤ ਨਿਹੱਥੇ ਨਿਰਦੋਸ਼ ਲੋਕ ਮਾਰੇ ਗਏ। ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਔਰ ਤੁਹਾਨੂੰ ਦੱਸ ਦਿੰਦੇ ਆ ਕਿ ਉਹ ਦਿਨ ਜਿਹੜਾ, ਉਹ ਗੋਲੀਆਂ ਦੀ ਖੜਖੜਾਹਟ, ਉਹ ਗੋਲੀਆਂ ਦਾ ਖੜਾਕ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਹੈ, ਸਾਡੇ ਜ਼ਿਹਨ ਦੇ ਵਿੱਚ ਹੈ, ਤੇ ਅੱਜ ਵੀ ਸਾਡੇ ਚੇਤਿਆਂ ਦੇ ਵਿੱਚ ਹੈ ਕਿ ਪੂਰੇ 21 ਸਾਲ ਆਪਣੇ ਦਿਲ ਦੇ ਅੰਦਰ ਬਦਲੇ ਦੀ ਅੱਗ ਨੂੰ ਬਾਲ ਕੇ ਰੱਖਣ ਵਾਲਾ ਸ਼ਹੀਦ ਊਧਮ ਸਿੰਘ ਲੰਡਨ ਜਾ ਕੇ, ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਉਸ ਵੇਲੇ ਦੇ ਗਵਰਨਰ ਸਰ ਮਾਈਕਲ ਅਡਵਾਇਰ ਨੂੰ ਜਦੋਂ ਗੋਲੀ ਮਾਰਦਾ ਹੈ, ਤਾਂ ਸੱਚੀ ਮੁੱਚੀ ਉਹ ਆਪਣੀ ਦੇਸ਼ ਦੀ ਅਣਖ ਦਾ ਸ਼ਮਲਾ ਹੋਰ ਗਿੱਠ ਉੱਚਾ ਕਰ ਦਿੰਦਾ ਹੈ। ਲਓ ਜੀ, ਪੰਜਾਬੀ ਰੇਡੀਓ USA ਤੇ ਅੱਜ ਅਸੀਂ ਵਿਸਾਖੀ ਦੀਆਂ ਧੁੰਮਾਂ ਪਾਉਣੀਆਂ। ਬਿਲਕੁਲ, ਕਹਿੰਦੇ ਨੇ ਕਿ ਜਿਹੜਾ ਵਿਸਾਖੀ ਦਾ ਮੇਲਾ ਹੈ ਨਾ ਬਈ, ਸੱਚੀ ਮੁੱਚੀ ਇਹਦਾ ਚਾਅ ਹੀ ਬੜਾ ਹੁੰਦਾ ਹੈ ਨਾ, ਜਵਾਕਾਂ ਨੂੰ, ਵੱਡਿਆਂ ਨੂੰ, ਤੇਰੇ ਵਰਗੀਆਂ ਬੁੱਢੀਆਂ ਨੂੰ। ਅੱਛਾ, ਤੇ ਤੁਹਾਡੀ ਕਸੈਂਡਰਾ ਵਰਗੀ ਜਵਾਨ ਲੇਡੀਜ਼ ਨੂੰ? ਹਾਏ ਹਾਏ ਹਾਏ, ਮੈਂ ਕਹਾ ਕਸੈਂਡਰਾ ਤਾਂ ਨੱਚਦੀ ਫਿਰਦੀ, ਕੁੜੀਆਂ ਚਿੜੀਆਂ ਨੂੰ ਧਰਤੀ ਪੱਬ ਨਹੀਂ ਲੱਗਦਾ ਉਹਦਾ। ਹਾਏ ਹਾਏ, ਮੈਂ ਦੇਖੀ ਉਹਨੇ ਨਾ ਬਰਾਂਦੀ ਵੀ ਪਾਈ ਹੋਈ ਸੀ। ਮੈਂ ਕਹਾ ਜਿਹਨੇ ਪੰਜਾਬੀ ਜੁੱਤੀ ਮੰਗਾਈ, ਉਹਦਾ ਹਫ਼ਤੇ ਦੀ ਤਿਆਰੀ ਕਰੀ ਫਿਰਦੀ ਆ। ਹਾਏ ਮੈਂ ਮਰ ਜਾਵਾਂ, ਸੱਚੀ ਮੁੱਚੀ ਨਾ ਇਹ ਚਾਅ ਵੱਖਰਾ ਹੁੰਦਾ, ਔਰ ਨਾਲੇ ਆਪਣੀ ਕਣਕ ਵੀ ਸਾਂਭ ਲਈ ਹੋਈ ਹੈ। ਹਾਂ ਬਈ, ਕਹਿੰਦੇ ਨੇ ਕਿ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਹੈ ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਸੱਚੀ ਮੁੱਚੀ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਨਾ, ਇਹ ਸੱਚੀ ਮੁੱਚੀ ਧਾਰਮਿਕ ਪ੍ਰਸੰਗਤਾ, ਇਤਿਹਾਸਿਕ ਪ੍ਰਸੰਗਤਾ ਰੱਖਦਿਆਂ ਹੋਇਆ ਇਹ ਇੰਨਾ ਵੱਡਾ ਤਿਉਹਾਰ ਹੈ ਕਿ ਇਹਦੇ ਨਾਲ ਸਾਡੀ ਆਰਥਿਕਤਾ ਵੀ ਜੁੜੀ ਹੋਈ ਹੈ। ਬਿਲਕੁਲ ਜੀ, ਸਾਡੇ ਚਾਅ, ਸਾਡੀਆਂ ਖੁਸ਼ੀਆਂ, ਸਾਡੇ ਖੇੜੇ ਸਾਰੇ ਇਹਦੇ ਨਾਲ ਜੁੜੇ ਹੋਏ ਨੇ, ਤੇ ਸਾਡੀ ਆਰਥਿਕਤਾ ਦੀ ਜ਼ਿਕਰ
ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਔਰ ਅਸੀਂ ਮਨਾ ਰਹੇ ਹਾਂ ਅੱਜ ਤੁਹਾਡੇ ਨਾਲ ਵਿਸਾਖੀ। ਤੇ ਗੱਲ ਕਰਦੇ ਹਾਂ ਵਿਸਾਖੀ ਦੇ ਨਾਲ ਜਿਹੜੀ ਸਾਡੀ ਆਰਥਿਕਤਾ ਜੁੜੀ ਹੋਈ ਹੈ। ਕਣਕ ਪੱਕ ਜਾਂਦੀ ਹੈ, ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਬਹੁਤ ਸਾਰੇ ਘਰਾਂ ਦੇ ਵਿੱਚ ਕਣਕ ਆ ਵੀ ਜਾਂਦੀ ਹੈ। ਵੈਸੇ ਉਹਦਾ ਜੇਕਰ ਅਜੋਕੇ ਸਮੇਂ ਦੇ ਵਿੱਚ ਦੇਖਿਆ ਜਾਵੇ ਤੇ ਕਣਕ ਜਿਹੜੀ ਆ 1 ਅਪ੍ਰੈਲ ਤੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਮੰਡੀਆਂ ਦੇ ਵਿੱਚ। ਬਿਲਕੁਲ। ਪਰ ਇਸ ਵਾਰ ਥੋੜਾ ਲੇਟ ਆ। ਪਰ ਇੰਨੀ ਗੱਲ ਹੈ ਕਿ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਇਹਨਾਂ ਦਿਨਾਂ ਦੇ ਵਿੱਚ ਵਾਢੀਆਂ ਦਾ ਜੋਬਨ ਪੂਰਾ ਜ਼ੋਰਾਂ ਤੇ ਹੁੰਦਾ ਸੀਗਾ। ਘਰ ਜਦੋਂ ਦਾਣੇ ਆ ਜਾਣੇ, ਕਾਰੋਬਾਰ ਉਦੋਂ ਕਿਹੜੇ ਕਿਤੇ ਕੋਈ ਏਡੇ ਵੱਡੇ ਹੁੰਦੇ ਸੀ। ਸਾਰੀ ਆਰਥਿਕਤਾ ਕਣਕ ਦੇ ਉੱਪਰ ਟਿਕੀ ਹੁੰਦੀ ਸੀ। ਕਣਕ ਵੇਚ ਵੱਟ ਕੇ ਲੋਕਾਂ ਨੇ ਆਪਣੇ ਜਵਾਕਾਂ ਜੱਲਿਆਂ ਦੇ ਵਿਆਹ ਕਰਨੇ ਹੁੰਦੇ ਸੀਗੇ, ਕੱਪੜੇ ਲਿਆਉਣੇ ਆ, ਉਹਨਾਂ ਦੇ ਜੋ ਵੀ ਪ੍ਰਬੰਧ ਕਰਨਾ, ਘਰ ਦਾ ਨਵਾਂ ਘਰ ਬਣਾਉਣਾ, ਕਿਸੇ ਨੇ ਕੁਝ ਵੀ ਕਰਨਾ। ਬਿਲਕੁਲ ਜੀ। ਇਸ ਕਰਕੇ ਇਹਨੂੰ ਅਸੀਂ ਆਪਣੀ ਆਰਥਿਕਤਾ ਦੇ ਨਾਲ ਵੀ ਜੋੜ ਕੇ ਰੱਖਦੇ ਹਾਂ। ਅੱਜ ਵੀ ਜਦੋਂ ਕਣਕਾਂ ਪੂਰੇ ਜੋਮਨ ਤੇ ਹੁੰਦੀਆਂ ਨੇ ਨਾ, ਸੁਨਹਿਰੀ ਰੰਗ ਜਦੋਂ ਉਹਨਾਂ ਦਾ ਭਾਅ ਮਾਰਨ ਲੱਗ ਪੈਂਦਾ ਤੇ ਖੇਤਾਂ ਦੇ ਵਿੱਚ ਖੜਾ ਸੋਨਾ ਹਨਾ, ਮੈਂ ਕਹਾਂ ਜੀ ਜੱਟਾਂ ਦੇ ਚਿਹਰਿਆਂ ਦੇ ਉੱਪਰ ਸੁਨਹਿਰੀ ਮੁਸਕਾਨ ਲੈ ਕੇ ਆਉਂਦਾ। ਪਰ ਇਸ ਵਾਰ ਜਿਹੜੀ ਮੁਸਕਾਨ ਹੈ ਨਾ ਜੋਗੀ ਜੀ, ਉਹਨੂੰ ਥੋੜਾ ਗ੍ਰਹਿਣ ਜਿਹਾ ਲੱਗਿਆ ਹੋਇਆ। ਬਿਲਕੁਲ ਜੀ। ਔਰ ਇਸ ਗ੍ਰਹਿਣ ਦੇ ਬਾਰੇ ਅਸੀਂ ਜ਼ਿਕਰ ਕਰਾਂਗੇ ਆਣ ਕੇ ਇਸ ਗੀਤ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਅਸੀਂ ਵਿਸਾਖੀ ਦੇ ਰੰਗ ਮਾਣ ਰਹੇ ਹਾਂ, ਕਿਉਂਕਿ ਅਸੀਂ ਉਹ ਕੌਮ ਦੇ ਵਾਰਿਸ ਹਾਂ ਕਿ ਜਿਹੜੇ ਹਮੇਸ਼ਾ ਚਰਖੜੀਆਂ ਤੇ ਚੜ ਕੇ ਵੀ ਗਾਣੇ ਗਾਉਂਦੇ ਆ। ਠੀਕ ਆ, ਭਾਵੇਂ ਉਹ ਗਾਣੇ ਜਿਹੜੇ ਸਾਡੇ ਲਹੂ ਨੂੰ ਤੱਤਾ ਕਰਦੇ ਆ, ਅਸੀਂ ਸਾਡੇ ਵਿੱਚ ਜੋਸ਼ ਭਰਦੇ ਆ ਜੀ, ਸਰਬੱਤ ਦਾ ਭਲਾ ਮੰਗਦੇ ਆ। ਹਾਂ, ਅਸੀਂ ਕਦੇ ਵੀ ਨਾ ਤੱਤੀ ਤਵੀ ਤੇ ਬੈਠ ਕੇ ਡੋਲੇ ਆ, ਨਾ ਅਸੀਂ ਚਰਖੜੀਆਂ ਤੇ ਚੜ ਕੇ ਡੋਲੇ ਆ, ਨਾ ਅਸੀਂ ਆਰਿਆਂ ਦੇ ਥੱਲੇ, ਨਾ ਅਸੀਂ ਤਲਵਾਰਾਂ ਦੀ ਛਾਵੇਂ, ਨਾ ਅਸੀਂ ਗੋਲੀਆਂ ਦੀ ਛਾਵੇਂ, ਕਦੇ ਵੀ ਡਰੇ ਨਹੀਂ। ਤੇ ਅੱਜ ਜੇਕਰ ਸਾਨੂੰ ਹਾਕਮ ਡਰਾਉਣਾ ਚਾਹਵੇ ਕਿ ਅਸੀਂ ਦਿੱਲੀ ਦੇ ਵਿੱਚ ਤੁਹਾਡੇ ਰਾਹਾਂ ਦੇ ਮੂਹਰੇ ਅਸੀਂ ਕਿੱਲ ਗੱਡ ਦਿੱਤੇ ਆ, ਅਸੀਂ ਬੈਰੀਕੇਡ ਲਾਤੇ ਆ, ਅਸੀਂ ਇਦਾਂ ਕਰ ਦਿੱਤਾ, ਉਹ ਭੁਲੇਖੇ ਦੇ ਵਿੱਚ ਹੈ। ਕਿਉਂਕਿ ਇਹ ਲੋਕ ਜਿਹੜੇ ਕਿ ਆਪਣੀ ਮਹਿਬੂਬ ਦੀ ਖਾਤਰ ਨਹਿਰਾਂ ਪੱਟ ਸਕਦੇ ਆ, ਤੇ ਜੇਕਰ ਆਪਣੀ ਵਾਰੀ ਆਈ ਫਿਰ ਕੀ ਨਹੀਂ ਪੱਟ ਸਕਦੇ। ਬਿਲਕੁਲ ਜੀ। ਔਰ ਐਤਕੀ ਜਿਹੜੀ ਵਿਸਾਖੀ ਹੈ ਉਹ ਮਨਾਈ ਜਾ ਰਹੀ ਹੈ ਦਿੱਲੀ ਦੀਆਂ ਬਰੂਹਾਂ ਤੇ ਵੀ। ਬਿਲਕੁਲ ਜੀ। ਦਿੱਲੀ ਦੇ ਬਾਰਡਰਾਂ ਦੇ ਉੱਪਰ ਬਹੁਤ ਸਾਰੇ ਤਿਉਹਾਰ ਮਨਾਏ ਐਤਕੀ ਕਿਸਾਨਾਂ ਨੇ, ਤੇ ਉਹਨਾਂ ਦੇ ਵਿੱਚੋਂ ਹੀ ਪੰਜਾਬੀਆਂ ਦਾ ਸਭ ਤੋਂ ਵੱਡਾ ਤਿਉਹਾਰ ਜਿਹੜਾ ਵਿਸਾਖੀ ਆ ਉਹ ਵੀ ਉੱਥੇ ਹੀ ਮਨਾਇਆ ਗਿਆ। ਇਸ ਵਾਰ ਉਹ ਵਿਸਾਖੀ ਦੀਆਂ ਰੌਣਕਾਂ ਨਹੀਂ ਲੱਗੀਆਂ। ਇੱਕ ਤੇ ਕਰੋਨਾ ਤੇ ਦੂਸਰੇ ਪਾਸੇ ਸਰਕਾਰ, ਇਹਨੇ ਸਾਡੀਆਂ ਚਾਵਾਂ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਤੇ ਜੋਗੀ ਜੀ, ਤੁਸੀਂ ਤਾਂ ਸਾਨੂੰ ਪੁਰਾਣੇ ਵੇਲਿਆਂ ਦੇ ਵਿੱਚ ਹੀ ਲੈ ਗਏ ਹੋ। ਹਾਂ ਬਈ, ਦੇਖੋ ਮੈਂ ਦੱਸਦਾ ਕਿ ਸਾਡੇ ਗਲੀ ਗੁਆਂਢ ਦੇ ਵਿੱਚ ਜੇਕਰ ਕਿਸੇ ਨੇ ਗੱਡਾ ਜੋੜ ਕੇ ਕਰਤਾਰਪੁਰ ਜਾਣਾ ਤਾਂ ਅਸੀਂ ਜਾਣਾ ਉਹਨਾਂ ਦੇ ਨਾਲ ਬੜਾ ਚਾਅ ਦੇ ਨਾਲ ਹੈ। ਤੇ ਸਾਨੂੰ ਉਹਨਾਂ ਨੇ ਫੜ ਕੇ ਗੱਬੇ ਬਿਠਾਉਣਾ ਕਿ ਕਿਤੇ ਗੱਡੇ ਤੋਂ ਭੁੜਕ ਕੇ ਥੱਲੇ ਡੱਬਣ। ਤੇ ਸਾਨੂੰ ਲਾਲਚ ਇਹ ਹੁੰਦਾ ਸੀ ਕਿ ਅਸੀਂ ਗੱਡੇ ਦੇ ਮਗਰ ਲੱਤਾਂ ਲਮਕਾ ਕੇ ਬੈਠੀਏ ਹੈ। ਪਰ ਏਦਾਂ ਆ ਵੀ ਮੌਜ ਮੇਲੇ ਉਹ ਜਿਹੜੇ ਹੁੰਦੇ ਸੀ ਨਾ, ਆਪਸੀ ਸਾਂਝਾਂ, ਭਾਈਚਾਰਾ। ਫਿਰ ਕਈ ਜੇਨੇ ਸਾਨੂੰ ਹਨਾ ਕੁਲਫੀ ਖਿਲਾਤੀ, ਸਾਡੇ ਲਈ ਉਹੀ ਸਭ ਤੋਂ ਵੱਡੀ ਦਾਤ ਹੁੰਦੀ ਸੀ ਕਿ ਯਾਰ ਲੈ ਬਈ ਸਾਨੂੰ ਹਨਾ ਉੱਥੇ ਮੇਲੇ ਗਿਆ ਨੂੰ ਕੁਲਫੀ ਖਿਲਾਈ। ਤੇ ਅੱਜ ਕੱਲ ਸਾਡੇ ਇੰਨਾ ਸਮਰੱਥ ਹੋ ਗਏ ਆ, ਆਪੋ ਆਪਣੀਆਂ ਗੱਡੀਆਂ ਨੇ, ਆਪੋ ਆਪਣੇ ਵਾਹਨ ਨੇ, ਪਰ ਫਿਰ ਵੀ ਯਾਰ ਪਤਾ ਹੀ ਨਹੀਂ ਲੱਗਦਾ ਮੇਲਿਆਂ ਦਾ। ਇੰਨਾ ਕੁਝ ਖਾ ਕੇ ਵੀ ਅਜੀ ਕੋਈ ਕਿਸੇ ਨੂੰ ਸੁਲਾ ਵੀ ਨਹੀਂ ਮਾਰਦਾ ਵੀ ਆਓ ਚੱਲੀਏ, ਕੋਈ ਕਿਸੇ ਨੂੰ ਕੁਝ ਪੁੱਛਦਾ ਵੀ ਨਹੀਂ। ਆਪਣਾ ਮਤਲਬ ਜਿਹੜੀ ਨਿੱਕੀ ਜੀ ਫੈਮਿਲੀ ਹੁੰਦੀ ਹੈ 2-3 ਜਾਣੇ, ਕੋਈ ਉਹ ਜਾ ਕੇ ਇੰਜੋਏ ਕਰਾਂਦੇ। ਬਿਲਕੁਲ ਜੀ। ਦੇਖੋ ਇਹ ਜਿਹੜੀਆਂ ਮੁਹੱਬਤਾਂ ਨਾ, ਇਹ ਜਿਹੜੀਆਂ ਸਾਂਝਾਂ ਆ, ਇਹ ਮੇਲਿਆਂ ਦੇ ਵਿੱਚੋਂ ਪੈਦਾ ਹੁੰਦੀਆਂ। ਔਰ ਮੇਲੇ ਸਾਂਝੀਵਾਲ ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ। ਦੇਖੋ ਮੇਲਿਆਂ ਦੀ ਗੱਲ ਕਰ ਰਹੇ ਹਾਂ ਅਸੀਂ, ਮੇਲਿਆਂ ਤੇ ਕਦੇ ਜਾਂਦੇ ਹੁੰਦੇ ਸੀਗੇ, ਪਰ ਆਮ ਤੌਰ ਤੇ ਤੁਹਾਨੂੰ ਦੱਸਾਂ ਕਿ ਪੰਜਾਬ ਦੇ ਵਿੱਚ ਜਿਹੜੀ ਵਿਸਾਖੀ ਆ ਨਾ, ਇਹ ਇਤਿਹਾਸਿਕ ਜੋੜ ਮੇਲਾ ਜਿਹੜਾ ਹੈ ਉਹ 3 ਥਾਵਾਂ ਦਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ। ਜੋ ਕਿ ਜੀ ਬਹੁਤ ਸਾਰੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਕਿੱਥੇ ਕਿੱਥੇ। ਦੇਖੋ ਗੱਲ ਇਹ ਹੈ ਕਿ ਇੱਕ ਤਾਂ ਆਪਾਂ ਸ਼੍ਰੀ ਅਨੰਦਪੁਰ ਸਾਹਿਬ, ਉੱਥੇ ਬਹੁਤ ਵੱਡੇ ਪੱਧਰ ਤੇ, ਕਿਉਂਕਿ ਉਹ ਤਾਂ ਹੈ ਹੀ ਵਿਸਾਖੀ ਦਾ ਮੋਢਿਆ, ਉਹ ਆਗਾਜ਼ ਹੀ ਉੱਥੋਂ ਹੋਇਆ। ਬਿਲਕੁਲ, ਖਾਲਸਾ ਪੰਥ ਦੀ ਸਾਜਨਾ ਉੱਥੇ ਹੋਈ ਹੈ। ਹਾਂ, ਉਸ ਤੋਂ ਬਾਅਦ ਆ ਜਾਓ ਜੀ ਤਖਤ ਸ਼੍ਰੀ ਦਮਦਮਾ ਸਾਹਿਬ, ਠੀਕ ਹੈ ਨਾ, ਤਲਵੰਡੀ ਸਾਬੋਂ ਜੀ, ਬਹੁਤ ਵੱਡਾ ਵਿਸਾਖੀ ਦਾ ਮੇਲਾ ਲੱਗਦਾ ਜੀ ਜੀ। ਔਰ ਉਸ ਤੋਂ ਬਾਅਦ ਆ ਜਾਓ ਜੀ ਕਰਤਾਰਪੁਰ, ਇਹ ਆਪਣੇ ਜਲੰਧਰ ਦੇ ਕੋਲ ਆ ਸ਼ਹਿਰ ਕਰਤਾਰਪੁਰ। ਬਿਲਕੁਲ, ਉੱਥੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ, ਤੇ ਉੱਥੇ ਵੀ ਬਹੁਤ ਵੱਡਾ
ਵਿਸਾਖੀ ਦਾ ਜਿਹੜਾ ਇਤਿਹਾਸਿਕ ਜੋੜ ਮੇਲਾ ਲੱਗਦਾ। ਬਾਕੀ ਹੋਰ ਪਿੰਡਾਂ ਦੇ ਵਿੱਚ ਛੋਟੇ ਮੋਟੇ ਜਿਹੜੇ ਆ ਉਹ ਤੁਹਾਡੇ ਬਹੁਤ ਸਾਰੇ ਤੁਹਾਨੂੰ ਜੋੜ ਮੇਲੇ ਮਿਲ ਜਾਂਦੇ ਆ, ਜਿੱਥੇ ਲੋਕ ਚਾਵਾਂ ਦੇ ਨਾਲ ਜਾਂਦੇ ਆ, ਇਸ਼ਨਾਨ ਕਰਦੇ ਆ, ਵਿਸਾਖੀ ਮਨਾਉਂਦੇ ਆ, ਬਹੁਤ ਸਾਰੇ ਲੋਕ ਚਾਵਾਂ ਦੇ ਨਾਲ। ਦੇਖੋ ਇਹ ਜਿਹੜੀਆਂ ਅੱਜ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰੀਏ, ਉਹੋ ਜਿਹਾ ਚਾਅ ਤਾਂ ਹੈ ਨਹੀਂ ਸਾਡੇ ਦਿਲਾਂ ਦੇ ਵਿੱਚ, ਨਾ ਉਹੋ ਜਿਹੇ ਨਵੇਂ ਕੱਪੜੇ ਸਮਾਉਣ ਦਾ ਚਾਅ, ਨਾ ਮੇਲਿਆਂ ਤੇ ਜਾਣ ਦਾ ਚਾਅ, ਨਾ ਉਹੋ ਜਿਹਾ ਉੱਥੇ ਜਾ ਕੇ ਕੁਝ ਖਾਣ ਪੀਣ ਦਾ ਚਾਅ। ਅੱਜ ਸਾਡੇ ਚਾਅ ਜਿਹੜੇ ਆ ਸਾਰੇ ਅਧਮਰੇ ਜਿਹੇ ਹੋ ਗਏ ਆ। ਪਰ ਫਿਰ ਵੀ ਸਾਨੂੰ ਇੰਨਾ ਕੁ ਤਾਂ ਚਲੋ ਯਾਦ ਹੈ, ਸ਼ੁਕਰ ਆ ਕਿ ਇਹ ਵਿਸਾਖੀ ਕਿਉਂ ਮਨਾਈ ਜਾਂਦੀ ਹੈ, ਕਿੱਥੇ ਮਨਾਈ ਜਾਂਦੀ ਹੈ। ਇਹਦੇ ਵਾਸਤੇ ਤਾਂ ਅਸੀਂ ਥੋੜਾ ਜਿਹਾ ਤਰੱਦਦ ਕਰ ਹੀ ਸਕਦੇ ਹਾਂ ਜੀ। ਕਿੱਦਾਂ ਕਿ ਜਿਨ੍ਹਾਂ ਨੇ ਅਖਬਾਰ ਦੇ ਉੱਪਰ ਰੱਖ ਕੇ ਪਕੌੜੇ ਨਹੀਂ ਨਾ ਖਾਦੇ, ਹਾਂ ਸਹੀ ਹੈ, ਜਲੇਬੀਆਂ ਨਹੀਂ ਨਾ ਖਾਦੀਆਂ, ਉਹਨਾਂ ਨੂੰ ਕੀ ਪਤਾ ਮਾਮਿਆਂ ਨੂੰ ਵੀ ਇਹ ਅਖਬਾਰ ਦੀ ਸ਼ਾਹੀ ਕਿੰਨੀ ਖਤਰਨਾਕ ਹੁੰਦੀ ਹੈ। ਯਾਨੀ ਅੱਜ ਤੁਸੀਂ ਇਹ ਦਿਖਾਣਾ ਚਾਹੁੰਦੇ ਹੋ ਹੈ? ਹਾਂ, ਮੈਂ ਤੈਨੂੰ ਨਾ ਅਖਬਾਰ ਦੇ ਉੱਪਰ ਰੱਖ ਕੇ ਪਕੌੜੇ ਖਾਣਾ ਚਾਹੁੰਦਾ। ਮੈਂ ਨਹੀਂ ਖਾਣੇ, ਤੇਰੇ ਸਾਹਮਣੇ ਮੈਂ ਖਾਣਾ। ਉਹ ਕਰੋਨਾ ਕਾਲ ਦੇ ਵਿੱਚ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਉਹ ਜਾ ਕੰਮ ਕਰ ਹੋ ਜਾਏ ਤੈਨੂੰ ਕਰੋਨਾ, ਮੈਂ ਨਹੀਂ ਡਰਦਾ ਕਿਸੇ ਦੇ ਕੋਲੋਂ ਵੀ। ਲੋ ਦੱਸੋ ਹੈ ਲੋਕੀ ਉੱਥੇ ਮੇਲਿਆਂ ਦੇ ਵਿੱਚ ਫਸ ਕੇ ਡਿੱਗਣ ਡਏ ਆ। ਉੱਥੇ ਕਹਿੰਦੇ ਵੀ ਮੇਲਾ ਮੂਲਾ ਨਾ ਗਾ ਲਓ, ਮੇਲੇ 'ਚ ਤੁਹਾਨੂੰ ਕੁਛ ਨਹੀਂ ਕਹਿੰਦਾ। ਸਹੀ ਹੈ, ਠੀਕ ਹੈ ਨਾ ਗੱਲ। ਇਹ ਜੇ ਪੋਲੀਟੀਕਲ ਰੈਲੀਆਂ 'ਚ ਨਹੀਂ ਆਉਂਦਾ ਤੇ ਮੇਲੇ 'ਚ ਜ਼ਰੂਰੀ ਆਉਣਾ। ਹਾਂ, ਪਿਛਲੇ ਸਾਲ ਹੋਲੇ ਮਹੱਲੇ ਤੇ ਕਿੱਦਾਂ ਮਾਰੋ ਮਾਰ ਪਈ ਸੀ। ਹੋਰ ਕੀ, ਕਿੱਦਾਂ ਕਹਿੰਦੇ ਸੀ ਵੀ ਇੱਕ ਇਹ ਜਿਹੜਾ ਗ੍ਰੰਥੀ ਸਿੰਘ ਆ ਇਹ ਮੇਨ ਕਰਤਾ ਧਰਤਾ ਆ ਕਰੋਨੇ ਦਾ, ਠੀਕ ਹੈ ਨਾ। ਪਰ ਉਸ ਤੋਂ ਬਾਅਦ ਜੇਕਰ ਦੇਖਿਆ ਗਿਆ ਕਰੋਨਾ ਲੱਭਣ ਦੇ ਲਈ ਜਿਹੜੇ ਲੋਕ ਗਏ ਸੀ ਹੋਲੇ ਮਹੱਲੇ ਤੇ, ਉਹਨਾਂ ਸਾਰਿਆਂ ਨੂੰ ਫੜ ਕੇ ਟੈਸਟ ਕਰ ਰਹੇ ਸੀਗੇ, ਠੀਕ ਹੈ, ਕਿਸੇ ਦੇ ਕੋਲੋਂ ਕੱਖ ਨਹੀਂ ਨਿਕਲਿਆ ਜੀ। ਇਦਾਂ ਹੀ ਹੁਣ ਇਹਨਾਂ ਮੇਲਿਆਂ ਦੇ ਉੱਪਰ ਲੋਕ ਬਹੁਤ ਜਾ ਰਹੇ ਆ, ਔਰ ਤੁਹਾਨੂੰ ਪਤਾ ਸਰਕਾਰ ਦੀਆਂ ਸਖਤੀਆਂ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਜੋਗੀ ਜੀ ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਤੁਸੀਂ ਉਹਦੀ ਗੱਲ ਕਰ ਲਓ, ਸਰਕਾਰ ਦੀ ਸਖਤੀ ਦੀ ਗੱਲ ਕਰ ਲਓ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਐਵੇਂ ਡਰ ਲੱਗਦਾ ਮੇਲਾ ਹੀ ਦੇਖਣਾ। ਉਹ ਨਹੀਂ, ਤੁਸੀਂ ਦੇਖੋ ਸਰਕਾਰ ਨੇ ਬਹੁਤ ਵੱਡੇ ਚਾਕ ਚੌਬੰਦ ਪ੍ਰਬੰਧ ਕੀਤੇ ਆ। ਹਾਂ ਬਹੁਤ। ਤੇਰੇ ਵਰਗਾ ਬੰਦਾ ਕੋਈ ਬਾਹਰ ਨਿਕਲੇ, ਅੱਛਾ, ਉਹਨੂੰ ਅਗਲੇ ਪੁੱਛਦੇ ਇੱਧਰ ਆਓ ਇਲੈਕਸ਼ਨ ਰੈਲੀ ਤੇ ਚੱਲਿਆ? ਨਹੀਂ ਜੀ ਮੈਂ ਤਾਂ ਨਹੀਂ ਇਲੈਕਸ਼ਨ ਰੈਲੀ ਚੱਲਾ। ਅੱਛਾ, ਮੇਲੇ ਤੇ ਚੱਲਿਆ? ਹਾਂ। ਨਹੀਂ ਜੀ ਮੈਂ ਮੇਲੇ ਤੇ ਵੀ ਨਹੀਂ ਚੱਲਿਆ। ਹਾਂ। ਕੁੰਭ ਦੇ ਮੇਲੇ ਤੇ ਚੱਲਿਆ? ਕਹਿੰਦੇ ਨਹੀਂ ਜੀ ਮੈਂ ਕੁੰਭ ਦੇ ਮੇਲੇ ਤੇ ਵੀ ਨਹੀਂ ਚੱਲਿਆ। ਅੱਛਾ। ਫਿਰ ਕਿਸੇ ਯਾਤਰਾ ਤੇ ਚੱਲਿਆ ਦੂਰ ਪਹਾੜਾਂ ਦੇ ਵਿੱਚ? ਕਹਿੰਦੇ ਨਹੀਂ ਜੀ ਮੈਂ ਯਾਤਰਾ ਤੇ ਵੀ ਨਹੀਂ ਚੱਲਿਆ। ਅੱਛਾ। ਕਹਿੰਦੇ ਇਹਨੂੰ ਪਾ ਲਓ ਫਿਰ ਲੰਮਾ, ਇਹਨੂੰ ਨਹੀਂ ਪਤਾ ਵੀ ਕਰੋਨਾ ਤੁਰਿਆ ਫਿਰਦਾ। ਅੱਛਾ, ਤੁਸੀਂ ਇੱਕ ਚੀਜ਼ ਤਾਂ ਭੁੱਲ ਹੀ ਗਏ। ਕਿਹੜੀ? ਅਗਲਾ ਕਹਿੰਦਾ ਠੇਕੇ ਤੇ ਚੱਲੇ ਆ। ਹਾਂ ਦੇਖੋ ਠੇਕੇ ਸਾਡੇ ਕੋਲੋਂ ਮਿਸ ਹੋ ਗਿਆ। ਨਾਲੇ ਸਭ ਤੋਂ ਵੱਡੀ ਗੱਲ ਇਹ ਕਿ ਕਣਕ ਸਾਂਭਣੀ ਹੁੰਦੀ ਹੈ, ਪਰ ਇਸ ਵੇਲੇ ਸਾਡੇ ਜਿਹੜੇ ਕਿਸਾਨ ਨੇ ਉਹ ਕਾਨੂੰਨਾਂ ਨੂੰ ਸਾਂਭਣ ਦੀ ਗੱਲ ਕਰਦੇ। ਬਿਲਕੁਲ ਜੀ, ਉਹ ਆਪਣੇ ਆਉਣ ਵਾਲੇ ਭਵਿੱਖ ਨੂੰ ਸਾਂਭਣ ਦੇ ਵਾਸਤੇ ਉਹ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ। ਪਰਮਾਤਮਾ ਉਹਨਾਂ ਦੇ ਹਿੱਸਿਆਂ ਦੇ ਵਿੱਚ ਵੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਮੁੜ ਤੋਂ ਉਹ ਵਿਸਾਖੀਆਂ, ਹੋਲੀਆਂ, ਦੀਵਾਲੀਆਂ ਐਸੀਆਂ ਲੈ ਕੇ ਆਵੇ ਕਿ ਜਿਹੜੀਆਂ ਘਰ ਬੈਠ ਕੇ ਉਹ ਆਪਣੇ ਸਾਰੇ ਰਿਸ਼ਤੇਦਾਰਾਂ, ਸੱਜਣਾ, ਮਿੱਤਰਾਂ, ਪਿਆਰਿਆਂ ਦੇ ਨਾਲ ਮਨਾਉਣ। ਪਰ ਗੱਲ ਇਹ ਹੈ ਕਿ ਹਾਲ ਦੀ ਘੜੀ ਤਾਂ ਸਰਕਾਰ ਜਿੱਦਾਂ ਨਾ ਕਰੋਨਾ ਨੇ ਲੋਕ ਪਹਿਲਾਂ ਘਰਾਂ ਦੇ ਵਿੱਚ ਬਾੜ ਦਿੱਤੇ ਸੀ, ਇਸੇ ਤਰ੍ਹਾਂ ਹੀ ਸਰਕਾਰ ਨੇ ਲੋਕ ਹੁਣ ਘਰਾਂ ਦੇ ਵਿੱਚੋਂ ਬਾਹਰ ਕੱਢ ਕੇ ਸੜਕਾਂ ਤੇ ਬਿਠਾਲੇ ਹੋਇਆ। ਔਰ ਤੁਸੀਂ ਗੱਲ ਕਰਦੇ ਹੋ ਕਣਕਾਂ ਨੂੰ ਸਾਂਭਣ ਦੀ, ਤਾਂ ਬਹੁਤ ਸਾਰੇ ਲੋਕਾਂ ਨੇ ਅਜਿਹੀਆਂ ਜਥੇਬੰਦੀਆਂ ਤਿਆਰ ਕਰ ਲਈਆਂ ਜਿਹੜੀਆਂ ਕਹਿੰਦੀਆਂ ਕਿ ਜਿਹੜੇ ਧਰਨੇ ਤੇ ਲੋਕ ਬੈਠੇ ਆ ਨਾ, ਉਹਨਾਂ ਦੀ ਫਸਲ ਅਸੀਂ ਚੱਕਾਂਗੇ। ਸਰਕਾਰਾਂ ਜਿਹੜੀਆਂ ਨੇ ਬੜੀਆਂ ਨਕੰਮੀਆਂ ਜੋਗੀ ਜੀ, ਉੱਪਰੋਂ ਸਿੱਧੀ ਅਦਾਇਗੀ ਦਾ ਰੇੜਕਾ ਪਾਤਾ। ਹਾਂ, ਸਿੱਧੀ ਅਦਾਇਗੀ ਦੇ ਬਾਬਤ ਦੇਖੋ ਪੰਜਾਬ ਸਰਕਾਰ ਨੇ ਉੱਥੇ ਜਾ ਕੇ ਗੱਲਬਾਤ ਕੀਤੀ ਕਿ ਭਾਈ ਸਾਨੂੰ ਤੁਸੀਂ ਇਸ ਵਾਰੀ ਨਾ ਕਰੋ, ਨਾ ਤੰਗ ਪਰੇਸ਼ਾਨ ਕਰੋ, ਤੁਸੀਂ ਸਾਨੂੰ ਪੈਸੇ ਦਿਓ, ਅਸੀਂ ਆੜਤੀਆਂ ਨੂੰ ਦਈਏ। ਆੜਤੀਆਂ ਨੇ ਵੀ ਕਿਹਾ ਕਿ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਅਸੀਂ ਹੜਤਾਲ ਲਾਉਂਦੇ ਆ, ਠੀਕ ਹੈ ਨਾ। ਪਰ ਉਧਰ ਉਹ ਟੱਸ ਤੋਂ ਮਸ ਨਹੀਂ ਹੋ ਰਹੇ, ਉਹ ਕਹਿੰਦੇ ਵੀ ਅਸੀਂ ਤਾਂ ਸਿੱਧੀ ਅਦਾਇਗੀ ਕਰਨੀ ਆ। ਹੁਣ ਦੱਸੋ ਵੀ ਜਿਹਨਾਂ ਲੋਕਾਂ ਦੀ ਅਗਲੇ ਲੈ ਕੇ ਬਾਹਰ ਨੇ ਠੇਕੇ ਤੇ, ਉਹਨਾਂ ਦਾ ਕੀ ਹੱਲ ਹੋਊਗਾ? ਜੇਕਰ ਉਹਨਾਂ ਦੇ ਨਾਮ ਤੇ ਸਿੱਧੀ ਅਦਾਇਗੀ ਹੋ ਗਈ ਤਾਂ ਇੱਕ ਤਾਂ ਅਗਲਿਆਂ ਨੇ ਪਹਿਲਾਂ ਠੇਕਾ ਦਿੱਤਾ ਹੋਇਆ, ਦੂਸਰੀ ਸਿੱਧੀ ਅਦਾਇਗੀ ਹੋ ਗਈ, ਵਿੱਚੋਂ ਫਿਰ ਤੇਰੇ ਵਰਗਾ ਕੋਈ ਬੇਈਮਾਨ ਨਿਕਲਿਆ ਵੇ। ਬੇਈਮਾਨੀ ਮੇਰੇ ਸੇ ਨਹੀਂ, ਅਗਲਾ ਵੀ ਪੈਸੇ ਨਾ ਦੇਵੇ, ਫਿਰ ਇਹਨਾਂ ਨੂੰ ਨਾ ਚਰਨਜੀਤ ਜੋਗੀ ਵਰਗਾ ਕੋਈ ਇਮਾਨਦਾਰ ਟੱਕਰੇ। ਹਾਂ, ਤਾਂ ਹੀ ਜਾ ਕੇ ਸਰਕਾਰ ਵਧੀਆ ਬਣੇ, ਤਾਂ ਹੀ ਜਾ ਕੇ ਇਹ ਸਾਰੀਆਂ ਗੱਲਾਂ ਬਾਤਾਂ ਸੋਚ ਵਿਚਾਰ ਕਰੇ, ਕਿਉਂਕਿ ਸਰਕਾਰ ਨੂੰ ਪਾਲਿਸੀ ਬਣਾਉਣ ਤੋਂ ਪਹਿਲਾਂ ਸਾਰੇ ਨਫੇ ਨੁਕਸਾਨ ਬਾਰੇ ਸੋਚ ਕੇ ਫੇਰ ਹੀ ਕਰਨਾ ਚਾਹੀਦਾ।
ਲਓ ਜੀ, ਪੰਜਾਬੀ ਰੇਡੀਓ USA ਤੇ ਇਸ ਵੇਲੇ ਅਸੀਂ ਵਿਸਾਖੀ ਮਨਾ ਰਹੇ ਹਾਂ। ਬਹੁਤ ਸਾਰੀਆਂ ਚੀਜ਼ਾਂ ਖਾ ਵੀ ਰਹੇ ਹਾਂ ਤੇ ਖੜਾ ਵੀ ਰਹੇ ਹਾਂ, ਪਰ ਕੋਈ ਐਸਾ ਬੰਦਾ ਵੀ ਹੈਗਾ ਸਿਰਫ ਖਾ ਰਿਹਾ, ਖੜਾ ਕੁਛ ਨਹੀਂ ਰਿਹਾ। ਹਾਂ ਤੇ ਫਿਰ ਕੀ ਹੋ ਗਿਆ, ਖਾਣ ਵਾਲਾ ਵੀ ਤੇ ਚਾਹੀਦਾ ਨਾ। ਉਹ ਤੇ ਅਸੀਂ ਹੈਗੇ ਹੀ ਆ ਖਾਣ ਵਾਲੇ, ਤੇ ਸਾਨੂੰ ਕੀ ਆ, ਢਿੱਡ ਨਹੀਂ ਲੱਗਾ? ਢਿੱਡ ਦੀ ਜਗ੍ਹਾ ਸਪਰਿੰਗ ਲੱਗਾ। ਨਹੀਂ, ਤੁਹਾਡਾ ਮੂੰਹ ਵੀ ਖੁੱਲਦਾ ਪਰ ਬੋਲਣ ਲਈ ਖੁੱਲਦਾ। ਬੋਲਣ ਲਈ ਵੀ ਖੁੱਲਦਾ, ਸਾਡਾ ਖਾਣ ਨੂੰ ਵੀ ਖੁੱਲਦਾ। ਅਸੀਂ ਕਿਤੇ ਡਰਦੇ ਮਾਰੇ ਆ ਵੀ ਅਸੀਂ ਕਿਤੇ ਦੋਹਰੇ ਮਾਸਕ ਲਾਏ ਹੋਏ ਆ। ਆਈ ਬੜੇ ਲੋਕ ਨੇ ਜੋਗੀ ਜੀ ਹਾਲੇ ਵੀ ਵਹਿਮ ਚੱਕੀ ਫਿਰਦੇ ਨੇ। ਉਹ ਕਹਿੰਦੇ ਨੇ ਜੀ ਏਦਾਂ ਹਨਾ, ਕਿਸੇ ਨਾਲ ਮਿਲਣ ਗਿਲਣ ਦੇ ਨਾਲ, ਏਦਾਂ ਹੱਥ ਮਿਲਾਉਣ ਦੇ ਨਾਲ, ਖਾਣ ਦੇ ਨਾਲ, ਪ੍ਰਸ਼ਾਦ ਵੀ ਲੈਣ ਦੇ ਨਾਲ ਕਰੋਨਾ ਹੁੰਦਾ ਹੈ ਜੀ। ਹੁੰਦਾ ਭਾਈ, ਲੋਕੀ ਮੰਨਦੇ ਨਹੀਂ ਹੈਗੇ ਪਰ ਹੁੰਦਾ ਤਾਂ ਹੈਗਾ। ਜਿਹੜੇ ਜ਼ਿਆਦਾ ਪਰਹੇਜ਼ ਰੱਖਦੇ ਆ ਨਾ, ਉਹਨਾਂ ਨੂੰ ਰੱਖਣ ਦੇਣਾ ਚਾਹੀਦਾ। ਚੰਗੀ ਗੱਲ, ਸਿਆਣੀ ਗੱਲ ਆ। ਚਲੋ ਜੀ, ਪਰ ਅਸੀਂ ਇਹੀ ਕਵਾਂਗੇ ਕਿ ਪਰਹੇਜ਼ ਖੁਸ਼ੀਆਂ ਤੋਂ ਕਦੇ ਵੀ ਨਹੀਂ ਰੱਖਣਾ ਚਾਹੀਦਾ। ਬਿਲਕੁਲ ਜੀ, ਖੁਸ਼ੀਆਂ ਤੋਂ, ਖੇੜਿਆਂ ਤੋਂ ਪਰਹੇਜ਼ ਨਾ ਰੱਖੋ। ਇਹ ਜਦੋਂ ਵੀ ਆਉਂਦੀਆਂ ਨੇ, ਚਾਹੇ ਛੋਟੀਆਂ ਹੋਣ ਜਾਂ ਵੱਡੀਆਂ ਹੋਣ, ਖੁਸ਼ੀਆਂ ਮਨਾਇਆ ਜ਼ਰੂਰ ਕਰੋ। ਖੁਸ਼ੀਆਂ ਤੇ ਖੇੜੇ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਨੇ। ਤੁਹਾਨੂੰ ਵਿਸਾਖੀ ਦੀਆਂ, ਖਾਲਸਾ ਸਾਜਨਾ ਦਿਵਸ ਦੀਆਂ ਪੰਜਾਬੀ ਰੇਡੀਓ USA ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਜੀ। ਤੇ ਇਸ ਵੇਲੇ ਹੁਣ ਅਸੀਂ ਜਾਣਾ ਤੇ ਅਸੀਂ ਜਲੇਬੀਆਂ ਦਾ ਆਰਡਰ ਦਿੱਤਾ ਹੋਇਆ। ਹਾਂ, ਦੇਸੀ ਘਿਓ ਦੀਆਂ ਜਲੇਬੀਆਂ। ਆਏ ਹੋਏ ਹੋਏ, ਮਾਂ ਕਹੋ ਜੀ, ਦੇਸੀ ਘਿਓ ਦੀਆਂ ਜਲੇਬੀਆਂ, ਉਹ ਵੀ ਬਰੀਕ ਬਰੀਕ। ਬਸ ਕਰੋ ਜੋਗੀ ਜੀ, ਮੇਰੇ ਮੂੰਹ 'ਚ ਪਾਣੀ ਆ ਗਿਆ। ਚੱਲ ਤੂੰ ਇਸੇ ਪਾਣੀ ਨਾਲ ਕੰਮ ਚਲਾ, ਜਲੇਬੀਆਂ ਮੈਂ ਖਾ ਲੂੰ। ਅੱਛਾ ਜੀ, ਮੈਂ ਵੀ ਖਾਉਂਗੀ ਜਲੇਬੀਆਂ। ਤੇ ਫਿਲਹਾਲ ਇਹ ਜਲੇਬੀ ਵਰਗੇ ਟੇਢੇ ਬੰਦੇ ਯਾਨੀ ਕਿ ਚਰਨਜੀਤ ਜੋਗੀ ਨੂੰ ਤੇ ਨਾਲੇ ਮੈਨੂੰ ਯਾਨੀ ਕਿ ਸੁਗੜ ਸਿਆਣੀ ਰਮਨੀਕ ਨੂੰ ਦਿਓ ਇਜਾਜ਼ਤ। ਲਓ ਜੀ, ਤੁਸੀਂ ਇਜਾਜ਼ਤ ਲਓ। ਤੇ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਬਾਣ, ਪੰਜਾਬੀ ਰੇਡੀਓ USA। ਆਪਣੇ ਬੱਚਿਆਂ ਨੂੰ ਇਤਿਹਾਸ ਦੱਸਣ ਦੀ ਲੋੜ ਹੈ।